ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਰਿਪੋਰਟ ਕੀ, ਖਬਰਾਂ ਕਿਵੇਂ ਪੇਸ਼ ਕੀਤੀਆਂ ਜਾਂਦੀਆਂ ਨੇ ਕੋਈ ਮੁੱਦਾ ਨਹੀਂ ਹੈ, ਪਰ ਇੱਕ ਸੁਨੇਹਾ ਪੂਰੇ ਪੰਜਾਬੀਆਂ ਨੂੰ ਦੇਣਾ ਚਾਹੁੰਦਾ। ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰ ਦਿਓ। ਖਬਰ ਕੀ ਹੈ? ਖਬਰ ਇੰਨੀ ਕੀ ਹੈ ਕਿ ਲਾਰੈਂਸ ਬਿਸ਼ਨੋਈ ਦਾ 26 ਜੂਨ ਤੱਕ ਰਿਮਾਂਡ ਲਿਆ। 22 ਜੂਨ ਨੂੰ ਪੇਸ਼ ਕਰਨਾ ਸੀ ਪਰ 21 ਦੀ ਰਾਤ ਨੂੰ ਕਰਤਾ। ਸਵਾਲ ਕਿੰਨੇ ਹੀ ਨੇ। ਮਰਨ ਵਾਲੇ ਕੌਣ ਨੇ? ਪੰਜਾਬੀ ਨੇ। ਮਾਰਨ ਵਾਲਾ ਕੌਣ ਆ? ਉਹ ਵੀ ਪੰਜਾਬੀ ਹੈ। ਲਾਈਕ, ਖਬਰਾਂ, ਕਮੈਂਟ, ਆਲੋਚਕ, ਪ੍ਰਸ਼ੰਸਕ ਕੌਣ ਨੇ? ਪੰਜਾਬੀ ਨੇ। ਕਿੰਨੀਆਂ ਖਬਰਾਂ ਸਾਡੇ ਆਸੇ-ਪਾਸੇ ਚੱਲ ਰਹੀਆਂ ਨੇ। ਸਿੱਧੂ ਮੂਸੇਵਾਲਾ ਕੇਸ, ਕਿੰਨੀਆਂ ਉਹੋ ਜਿਹੀਆਂ ਸਟੋਰੀਆਂ ਨੇ ਜਿਹੜੀਆਂ ਆਪਣੇ ਆਪ ਹੀ ਬਿਲਡ ਕਰ ਲਈਆਂ ਜਾਂਦੀਆਂ ਨੇ। ਪਰ ਪੰਜਾਬੀਓ, ਕਦੇ ਇਸ ਗੱਲ 'ਤੇ ਗੌਰ ਕਰੋਗੇ ਕਿ ਤੁਹਾਡੇ ਕੋਲ 1-2 ਮਿੰਟ ਹੋਣਗੇ ਇਸ ਖਬਰ ਨੂੰ ਸੁਣਨ ਦੇ ਲਈ, ਇਸ ਰਿਪੋਰਟ ਨੂੰ ਸੁਣਨ ਦੇ ਲਈ? ਜੇ ਹੈਗੇ ਨੇ ਤਾਂ ਸੁਣਿਓ ਜ਼ਰੂਰ। ਸਾਡੇ ਮੁੰਡੇ ਖੇਡਣਗੇ ਕਾਲਜਾਂ ਦੇ ਵਿੱਚ, ਪੜ੍ਹਨਗੇ ਕਾਲਜਾਂ ਦੇ ਵਿੱਚ, ਪਰ ਕਦੋਂ ਗੈਂਗਸਟਰ ਬਣ ਕੇ, ਕਦੋਂ ਉਹਨਾਂ ਨੇ ਬੰਦੂਕਾਂ ਚੱਕ ਲਈਆਂ ਅਤੇ ਕਦੋਂ ਸਰਕਾਰੀ ਬੰਦੂਕ ਦੀ ਗੋਲੀ ਨੇ ਉਹਨਾਂ ਦਾ ਐਨਕਾਊਂਟਰ ਕਰਤਾ, ਸਾਨੂੰ ਪਤਾ ਹੀ ਨਹੀਂ ਲੱਗਿਆ। ਲੰਬੀ ਲਿਸਟ ਹੈ। ਵਿੱਕੀ ਗਾਉਂਡਰ, ਸ਼ੇਰਾ ਖੁੱਬਨ ਤੋਂ ਲੈ ਕੇ ਵਿੱਕੀ ਗਾਉਂਡਰ, ਦਵਿੰਦਰ ਬੰਬੀਹਾ, ਜੈਪਾਲ ਭੁੱਲਰ, ਕਿੰਨੇ ਹੀ ਨਾਂ ਨੇ ਜਿਨ੍ਹਾਂ ਦਾ ਨਾਂ ਲਿਆ ਜਾ ਸਕਦਾ। ਕੀ ਤੁਹਾਨੂੰ ਪਤਾ ਵਾ ਕਿ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਸ਼ੇਰੇ ਖੁੱਬਣ ਵਰਗੇ, ਵਿੱਕੀ ਗਾਉਂਡਰ ਵਰਗੇ, ਦਵਿੰਦਰ ਬੰਬੀਹੇ ਵਰਗੇ ਬਹੁਤ ਸਾਰੇ ਖਿਡਾਰੀ ਸੀਗੇ ਜਿਹੜੇ ਪੜ੍ਹਨਗੇ, ਪਰ ਕਦੋਂ ਇਹਨਾਂ ਨੇ ਗਰਾਊਂਡ ਛੱਡ ਕੇ ਆਹ ਜਿਹੜੀ ਖੇਡਣ ਵਾਲੀ ਸੀ ਅਤੇ ਦੂਜੀ ਗਰਾਊਂਡ ਦੇ ਵਿੱਚ ਪੈਰ ਧਰ ਲਿਆ, ਜਿਹੜੀ ਗਰਾਊਂਡ ਦੇ ਵਿੱਚੋਂ ਹਸ਼ਰ ਹੈ ਜਿਹੜਾ ਉਹ ਸਿਰਫ ਮੌਤ ਆ ਜਾਂ ਸਜ਼ਾ ਹੈ, ਜੇਲ੍ਹ ਦੀ ਕਾਲ ਕੋਠੜੀ ਹੈ, ਸਾਨੂੰ ਪਤਾ ਨਹੀਂ ਲੱਗਿਆ। ਪਰ ਇਹਨਾਂ ਸਾਰੇ ਪਿੱਛੇ ਸ਼ਾਤਰ ਦਿਮਾਗ ਜਿਹੜੇ ਆ ਉਹ ਅੱਜ ਵੀ ਉਵੇਂ ਹੀ ਸਟੇਜਾਂ 'ਤੇ ਬੁੱਕਦੇ ਨੇ ਜਿਵੇਂ ਪਹਿਲਾਂ ਬੁੱਕਦੇ ਸੀ। ਅੱਜ ਵੀ ਉਹਨਾਂ ਦੀ ਤੂਤੀ ਬੋਲਦੀ ਹੈ, ਅੱਜ ਵੀ ਲੋਕ ਉਹਨਾਂ ਦੇ ਨਾਲ ਫੋਟੋਆਂ ਖਿਚਾਉਂਦੇ ਨੇ। ਕੌਣ ਨੇ ਉਹ? ਸਿਆਸਤਦਾਨ ਨੇ। ਜਿਹੜੇ ਸਵਾਲ ਮੈਂ ਕਰਨ ਜਾ ਰਿਹਾ ਇਹਨਾਂ ਨੂੰ ਗੌਰ ਨਾਲ ਸੁਣਿਓ। ਅਸਲ ਦੇ ਵਿੱਚ ਸਾਡੀ ਨੌਜਵਾਨ ਸ਼ਕਤੀ ਜਿਹਨੂੰ ਅਸੀਂ ਚੈਨਲਾਈਜ਼ ਕਰਕੇ ਪੰਜਾਬ ਦੇ ਭਲੇ ਲਈ ਵਰਤਣਾ ਸੀ, ਉਹ ਜਰਾਇਮ ਪੇਸ਼ਾ ਕਿਉਂ ਹੋ ਗਈ? ਕਦੇ ਕਿਸੇ ਨੇ ਗੌਰ ਕੀਤਾ? ਉਸ ਤੋਂ ਬਾਅਦ ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਕਿੰਨੇ ਹੀ ਮੁਕਾਬਲੇ ਹੋਏ। ਵਿੱਕੀ ਗਾਉਂਡਰ ਦਾ ਹੋਇਆ, ਦਵਿੰਦਰ ਬੰਬੀਹਾ ਦਾ ਹੋਇਆ, ਕਿੰਨੇ ਮੁਕਾਬਲੇ ਹੋਏ। ਕਿਉਂ ਨਹੀਂ ਇਹਨਾਂ ਮੁੰਡਿਆਂ ਦੀ ਮੁੱਖ ਧਾਰਾ 'ਚ ਵਾਪਸੀ ਹੋ ਸਕੀ? ਕਿ ਸਾਡੇ ਕੋਲ ਐਡਾ ਸਿਸਟਮ ਹੀ ਨਹੀਂ ਹੋਇਆ ਕਿ ਇਹਨਾਂ ਦੀ ਮੁੱਖ ਧਾਰਾ 'ਚ ਵਾਪਸੀ ਕਰਾ ਸਕੀਏ? ਕਾਂਗਰਸ ਦੇ ਕਈ ਮੰਤਰੀਆਂ 'ਤੇ ਗੈਂਗਿਜ਼ਮ ਨੂੰ ਪੈਦਾ ਕਰਨ ਦੇ, ਗੈਂਗਸਟਰਾਂ ਨੂੰ ਪੈਦਾ ਕਰਨ ਦੇ ਦੋਸ਼ ਲੱਗੇ, ਕਰੀਬੀਆਂ ਦੇ ਦੋਸ਼ ਲੱਗੇ। ਸੁੱਖਾ ਕਾਲਵਾਂ ਦੇ ਪਰਿਵਾਰ ਨੇ ਜਲੰਧਰ ਦੇ ਕਾਂਗਰਸੀ ਆਗੂ ਦਾ ਨਾਂ ਲਿਆ, ਬਕਾਇਦਾ ਦੋਸ਼ ਲਾਏ ਕਿ ਇਹਨੇ ਸਾਡੇ ਮੁੰਡੇ ਨੂੰ ਗੈਂਗਸਟਰ ਬਣਾਇਆ। ਜੱਗੂ ਭਗਵਾਨਪੁਰੀਏ ਦਾ ਕਿਹਦੇ ਨਾਲ ਲਿੰਕ ਆ? ਸੁਖਜਿੰਦਰ ਰੰਧਾਵਾ 'ਤੇ ਕਿਉਂ ਐਲੀਗੇਸ਼ਨ ਲੱਗਦੇ ਰਹੇ? ਬਿਕਰਮ ਮਜੀਠੀਆ 'ਤੇ ਕਿਉਂ ਐਲੀਗੇਸ਼ਨ ਲੱਗਦੇ ਰਹੇ? ਤੁਸੀਂ ਸਿਆਸਤ ਨੂੰ ਜਵਾਬਦੇਹ ਕਿਉਂ ਨਹੀਂ ਬਣਾਉਂਦੇ? ਇੱਕ ਕ੍ਰਾਈਮ ਕਰਕੇ ਜਿਹੜਾ ਸੰਗੀਤ ਸਿਤਾਰਾ ਮਾਰਿਆ ਗਿਆ, ਇੱਕ ਮਾਂ ਦਾ ਪੁੱਤ ਚਲਾ ਗਿਆ, ਪਰ ਤੁਸੀਂ ਸਿਵੇ 'ਤੇ ਹਲੇ ਵੀ ਰੋਟੀਆਂ ਸੇਕ ਰਹੇ ਹੋ। ਕਦੇ ਕਹਿੰਦੇ ਉਹਦੇ ਪਿਓ ਨੂੰ ਚੋਣ ਲੜਾ ਦਿਓ, ਕਦੇ ਕਹਿੰਦੇ ਕਿ ਜੀ ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਆਹ ਹੋ ਗਿਆ, ਫਲਾਂ ਹੋ ਗਿਆ। ਅੱਕ ਕੇ ਹਾਰ ਕੇ ਉਹਦੇ ਪਿਓ ਨੂੰ ਕਹਿਣਾ ਪਿਆ, ਬੇਬਸ ਪਿਤਾ ਨੂੰ ਕਹਿਣਾ ਪਿਆ ਕਿ ਮੈਂ ਕੋਈ ਚੋਣ ਨਹੀਂ ਲੜਨੀ। ਔਰ ਮੀਡੀਆ ਨੂੰ ਵੀ ਕਹਿਣਾ ਪਿਆ, ਮਾਫ਼ ਕਰਨਾ, ਮੀਡੀਆ ਨੂੰ ਵੀ ਕਹਿਣਾ ਪਿਆ ਕਿ ਕਿਉਂ ਕੱਚ ਘੜ ਸਟੋਰੀਆਂ ਚਲਾ ਰਹੇ ਹੋ। ਤਾਂ ਉਸ ਤੋਂ ਬਾਅਦ ਅਖਬਾਰਾਂ, ਮੀਡੀਆ ਨੂੰ ਆਪਾਂ ਅਕਸਰ ਹੀ ਦੋਸ਼ ਦਿੰਦੇ ਰਹੇ ਕਿ ਮੂਸੇਵਾਲੇ ਦੀ ਮੌਤ ਨੂੰ TRP ਲਈ ਵਰਤ ਰਹੇ ਆ, ਪਰ ਕਿਉਂ ਭੁੱਲ ਜਾਂਦੇ ਕਿ ਸਿਆਸਤ ਵੀ ਘੱਟ ਨਹੀਂ ਗੁਜ਼ਾਰ ਰਹੀ। ਇਸ ਤੋਂ ਪਹਿਲਾਂ ਵੀ ਕਾਂਗਰਸ ਦੀ ਆਲੋਚਨਾ ਹੋ ਚੁੱਕੀ ਹੈ। ਕਾਂਗਰਸੀ ਆਗੂਆਂ ਨੇ, ਕੁਛ ਆਗੂਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ, ਪਰ ਕਦੇ ਤੁਸੀਂ ਸਵਾਲ ਕੀਤਾ? ਕਦੇ ਆਪਣੇ ਆਪ ਨੂੰ ਪੁੱਛਿਆ? ਕਦੇ ਲੋਕਾਂ ਦੇ ਨਾਲ ਸੰਵਾਦ ਰਚਾਇਆ ਕਿ ਡਿੰਪੀ ਚੰਦਭਾਨ ਤੋਂ ਲੈ ਕੇ ਜਸਵਿੰਦਰ ਰੌਕੀ ਭੁੱਲਰ, ਸ਼ੇਰਾ ਖੁੱਬਣ, ਵਿੱਕੀ ਗਾਉਂਡਰ, ਇਹਨਾਂ ਦੀਆਂ ਨਜ਼ਦੀਕੀਆਂ ਕਿਵੇਂ ਸਨ? ਕਿਹਦੇ ਨਾਲ ਸਨ? ਸ਼੍ਰੋਮਣੀ ਅਕਾਲੀ ਦਲ 'ਤੇ ਕਿਉਂ ਦੋਸ਼ ਲੱਗਦੇ ਰਹੇ? ਗੁਰੂ ਬੱਚੇ ਦੀਆਂ ਨੇੜਤਾਈਆਂ ਲੁਧਿਆਣੇ ਦੇ ਵਿੱਚ ਪੋਸਟਰ ਕਿਹਨੇ ਨਹੀਂ ਦੇਖੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ? ਕੁਲਬੀਰ ਨਰੂਆਣਾ ਵਾਇਆ ਜੀਤ ਮਹਿੰਦਰ ਸਿੱਧੂ, ਬਿਕਰਮ ਮਜੀਠੀਆ ਕੋਲ ਕਿਵੇਂ ਚਲਾ ਗਿਆ? ਕਿਵੇਂ ਲੱਖਾ ਸਧਾਣਾ ਮਲੂਕਾ ਦੀ ਕੀ ਟਸਲ ਸੀ? ਕਦੇ ਇਹਨਾਂ ਸਟੋਰੀਆਂ ਨੂੰ ਖੰਗਾਲ ਕੇ ਦੇਖਿਓ। ਉਸ ਤੋਂ ਇਲਾਵਾ ਕਾਲਾ ਧਨੌਲਾ ਕਿਹਦੇ ਨਾਲ ਨੇੜਤਾ ਸੀ? ਸੁਖਬੀਰ ਨੇ ਚੈੱਕ ਕਿਹਨੂੰ ਦਿੱਤੇ ਸੀਗੇ? ਉਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਨੇ, ਬਹੁਤ ਸਾਰੀਆਂ ਤਸਵੀਰਾਂ ਨੇ। ਜ਼ਰੂਰੀ ਨਹੀਂ ਹੈ ਸੁੱਖਾ ਕਾਲਵਾਂ ਨੂੰ ਜਰਾਇਮ ਦੀ ਦੁਨੀਆ 'ਚ ਕੌਣ ਲੈ ਕੇ ਆਇਆ? ਸ਼ੇਰੇ ਖੁੱਬਣ ਵਰਗੇ, ਵਿੱਕੀ ਗਾਉਂਡਰ ਵਰਗੇ ਮੁੰਡੇ ਕਦੋਂ ਐਥਲੀਟ ਬਣਦੇ ਕਦੋਂ ਉਹ ਜਰਾਇਮ ਦੀ ਦੁਨੀਆ ਦੇ ਵਿੱਚ ਚਲੇ ਗਏ? ਸਾਨੂੰ ਪਤਾ ਹੀ ਨਹੀਂ ਲੱਗਿਆ। ਔਰ ਇਹਨਾਂ ਨੂੰ ਵਰਤ ਕੌਣ ਗਿਆ? ਇਹਨਾਂ ਨੂੰ ਵਰਤਣ ਵਾਲੇ ਅੱਜ ਵੀ ਸਲਾਖਾਂ ਦੇ ਪਿੱਛੇ ਨਹੀਂ ਗਏ। ਇਹ ਬੰਦੇ ਦੁਨੀਆ ਤੋਂ ਰੁਖਸਤ ਹੋ ਗਏ। ਔਰ ਅਸੀਂ ਤਾੜੀ ਮਾਰਦੇ ਹਾਂ ਜਦੋਂ ਸਾਡਾ ਮੁੰਡਾ ਕ੍ਰਾਈਮ ਕਰਕੇ, ਪੰਜਾਬੀ ਕ੍ਰਾਈਮ ਕਰਕੇ, ਅਤੇ ਉਹ ਸਰਕਾਰੀ ਗੋਲੀ ਦਾ ਸ਼ਿਕਾਰ ਹੋ ਜਾਂਦਾ। ਕਿੰਨਾ ਕੁ ਚਿਰ ਅਸੀਂ ਕਹਿੰਦੇ ਰਹਾਂਗੇ ਕਿ ਫਲਾਂ ਬੰਦਾ ਮਰ ਗਿਆ ਜੀ, ਫਲਾਂ ਬੰਦਾ ਐਨਕਾਊਂਟਰ ਹੋ ਗਿਆ, ਠੀਕ ਹੋ ਗਿਆ, ਇੱਕ ਅਪਰਾਧੀ ਖਤਮ ਹੋ ਗਿਆ? ਨਹੀਂ, ਅਪਰਾਧੀ ਨਹੀਂ, ਇੱਕ ਪੰਜਾਬੀ ਗਿਆ। ਅਸੀਂ ਨਹੀਂ ਸੋਚ ਰਹੇ ਇਹਨਾਂ ਚੀਜ਼ਾਂ ਨੂੰ। ਮੱਥੇ 'ਤੇ ਹੱਥ ਮਾਰੋ ਪੰਜਾਬੀਓ। ਥੋੜ੍ਹਾ ਜਿਹਾ
ਇਸ ਚੀਜ਼ ਤੇ ਗੌਰ ਕਰੋ ਕਿ ਅੱਜ ਸਾਡੀ ਨੌਜਵਾਨ ਸ਼ਕਤੀ ਜਿਹੜੀ ਆ ਉਹ ਚੈਨਲਾਈਜ਼ ਨਹੀਂ ਹੋ ਰਹੀ। ਠੀਕ ਹੈ, ਅਸੀਂ ਮੰਨਦੇ ਹਾਂ ਕਿ ਸਾਰਾ ਸਮਾਜ ਕ੍ਰਾਈਮ ਮੁਕਤ ਨਹੀਂ ਹੋ ਸਕਦਾ, ਪਰ ਇਹ ਥੋੜ੍ਹਾ ਕਿ ਹਰ ਮੁੰਡਾ ਗੈਂਗਸਟਰ ਵੀ ਬਣਦਾ ਅਸੀਂ ਜਰਦਾ ਨਹੀਂ ਦੇਖ ਸਕਦੇ, ਜਰ ਨਹੀਂ ਸਕਦੇ ਅਸੀਂ ਚੀਜ਼ਾਂ। ਅਸੀਂ ਨਹੀਂ ਕਹਿੰਦੇ ਕਿ ਐਨਕਾਊਂਟਰ ਕਰ ਦਿਓ, ਨਹੀਂ, ਅਸੀਂ ਕਹਿੰਦੇ ਕਿ ਮੁੱਖ ਧਾਰਾ 'ਚ ਵਾਪਸੀ ਕਰਾਓ। ਅਸੀਂ ਕਹਿੰਦੇ ਕਿ ਜਿਹੜੇ ਇਹਨਾਂ ਨੂੰ ਵਰਤਣ ਵਾਲੇ ਲੋਕ ਆ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਾਓ। ਅੱਜ ਸਿੱਧੂ ਮੂਸੇਵਾਲੇ ਦੇ ਮਰਡਰ ਨੇ ਸਾਰੀ ਦੁਨੀਆ ਨੂੰ ਹਿਲਾਤਾ ਵਾ। ਸਾਰੀ ਦੁਨੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਜਿਹੜੀ ਖੂਨੀ ਖੇਡ ਹੋ ਰਹੀ ਹੈ। ਔਰ ਪਿਛਲੇ ਦਿਨਾਂ 'ਚ ਕੀ ਹੋਇਆ, ਸੰਦੀਪ ਅੰਬੀਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਚੰਦ ਦਿਨਾਂ ਬਾਅਦ ਮੂਸੇਵਾਲੇ ਦਾ ਕਤਲ ਹੋ ਗਿਆ। ਅਸੀਂ ਸਰਕਾਰਾਂ ਨੂੰ ਸਵਾਲ ਕਰ ਰਹੇ ਹਾਂ, ਪਰ ਅਕਾਲੀ ਕਾਂਗਰਸੀ ਸਣੇ ਆਮ ਆਦਮੀ ਪਾਰਟੀ ਦੇ ਲਾਅ ਐਂਡ ਆਰਡਰ 'ਤੇ ਅਸੀਂ ਸਵਾਲ ਚੁੱਕਦੇ ਹਾਂ, ਪਰ ਕਦੇ ਅਸੀਂ ਸਿਆਸਤਦਾਨਾਂ ਨੂੰ ਜਿਨ੍ਹਾਂ ਨਾਲ ਨੇੜਤਾਈਆਂ ਹੁੰਦੀਆਂ ਨੇ, ਜਿਹੜੇ ਇਹਨਾਂ ਨੂੰ ਵਰਤ ਕੇ ਮੁੜ ਕੇ ਪੱਲਾ ਝਾੜ ਜਾਂਦੇ ਆ, ਕਦੇ ਅਸੀਂ ਉਹਨਾਂ ਨੂੰ ਜਵਾਬਦੇਹ ਕੀਤਾ? ਸੋਚੋ ਜ਼ਰੂਰ।